ਵੀਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਸਵਾਲਾਂ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। 1924 ਦੇ ਵਿੱਚ ਅੱਜ ਦੇ ਦਿਨ ਜਦੋਂ ਕਿ ਜੈਤੋ ਦਾ ਮੋਰਚਾ ਅਕਾਲੀਆਂ ਨੇ ਲਾਇਆ, ਉਹ ਉਹਨਾਂ ਦਾ ਇੱਕ ਵੱਖਰਾ ਮੋਰਚਾ ਸੀ ਕਿਉਂਕਿ ਪਹਿਲੇ ਮੋਰਚਿਆਂ ਦਾ ਸੰਬੰਧ ਧਾਰਮਿਕ ਮੁੱਦਿਆਂ ਨਾਲ ਸੀ ਜੀ। ਸਾਕਾ ਨਨਕਾਣਾ ਸਾਹਿਬ ਵਾਪਰਿਆ ਧਾਰਮਿਕ, ਗੁਰੂ ਕੇ ਬਾਗ ਦਾ ਧਾਰਮਿਕ, ਚਾਬੀਆਂ ਦਾ ਮੋਰਚਾ ਧਾਰਮਿਕ, ਇਸ ਤੋਂ ਇਲਾਵਾ ਹੋਰ ਗੁਰਦੁਆਰਿਆਂ ਦੇ ਕਬਜ਼ੇ ਦੇ ਲਈ ਜਿਹੜਾ ਸੀ ਉਹ ਧਾਰਮਿਕ ਮੁੱਦਾ ਸੀ। ਪਹਿਲੀ ਵਾਰ ਅਕਾਲੀਆਂ ਨੇ ਪੋਲੀਟੀਕਲ ਇਸ਼ੂ ਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਨ੍ਹਾਂ ਨੂੰ ਗੱਦੀਓਂ ਲਾਇਆ ਗਿਆ ਸੀ ਵੀ ਉਹਨਾਂ ਨੂੰ ਗੱਦੀ ਤੇ ਬਿਠਾਇਆ ਜਾਏ ਜੀ। ਨਾਲ ਹੀ ਕਾਂਗਰਸ ਦਾ ਪ੍ਰਭਾਵ ਸ਼ੁਰੂ ਹੋ ਗਿਆ। ਗਾਂਧੀ, ਨਹਿਰੂ ਇਹਨਾਂ ਨੇ ਸਿੱਖਾਂ ਦਾ ਪੋਟੈਂਸ਼ੀਅਲ ਦੇਖਿਆ ਤੇ ਇਹਨਾਂ ਨੇ ਸਿੱਖਾਂ ਤੋਂ ਸਿਵਲ ਨਾਫਰਮਾਨੀ, ਬਿਆਨਬਾਜ਼ੀਆਂ, ਅੰਗਰੇਜ਼ ਭਾਰਤ ਛੱਡ ਜਾਓ ਔਰ ਜਿਸ ਨੂੰ ਆਟੋਨਮਸ ਸਟੇਟਸ, ਸਵੈ ਨਿਰਣੇ ਦਾ ਹੱਕ, ਇੱਦਾਂ ਦੀਆਂ ਗੱਲਾਂ ਕਰਨ ਲੱਗ ਗਏ। ਸੋ ਉਦੋਂ ਕਿ ਫਿਰ ਅੰਗਰੇਜ਼ਾਂ ਨੇ ਦੇਖਿਆ ਕਿ ਵੀ ਇਹ ਹੁਣ ਧਾਰਮਿਕ ਦਾਇਰਾ ਕਾਲ ਚੋਂ ਨਿਕਲ ਕੇ ਕਾਂਗਰਸ ਦਾ ਰਾ ਮਟੀਰੀਅਲ ਬਣੇ ਨੇ। ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਘੇਰਿਆ, ਦਰਬਾਰ ਸਾਹਿਬ ਨੂੰ ਹਮਲਾ ਕਰਨਾ ਚਾਹੁੰਦੇ ਸੀ, ਉੱਥੋਂ ਫੜਨਾ ਚਾਹੁੰਦੇ ਸੀ। ਪਰ ਮੈਂ ਸਮਝਦਾ ਫਿਰ ਵੀ ਮੈਂ ਦਾਤ ਦਿੰਦਾ ਉਹਨਾਂ ਦੇ ਉਸ ਸੋਚ ਦੀ। ਸਿੱਖ ਵਿਚਕਾਰ ਆਏ, ਉਹਨਾਂ ਨੇ ਕਿਹਾ ਅਸੀਂ ਨਹੀਂ ਜਾਣ ਦੇਣਾ। ਸੋ ਸਿੱਖ ਲੀਡਰਾਂ ਨੇ ਕਿਹਾ ਜੀ ਤੁਸੀਂ ਦੱਸੋ ਕਿਹੜੇ ਬੰਦੇ ਤੁਹਾਨੂੰ ਚਾਹੀਦੇ ਨੇ, ਗ੍ਰਿਫਤਾਰ ਕਰਨੇ ਨੇ, ਉਹ ਅਸੀਂ ਗ੍ਰਿਫਤਾਰੀ ਦੇਵਾਂਗੇ ਪਰ ਤੁਸੀਂ ਅਕਾਲ ਤਖਤ 'ਤੇ ਅਟੈਕ ਨਾ ਕਰੋ ਜਾਂ ਪੁਲਿਸ ਉਹਦੇ 'ਤੇ ਜਾ ਕੇ ਉੱਥੋਂ ਫੜ ਕੇ ਨਾ ਲਿਆ। ਉਹਨਾਂ ਨੇ ਲਿਸਟ ਦਿੱਤੀ, ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ। ਹੁਣ ਇਹੀ ਗੱਲ ਜੇ ਜੂਨ 84 ਦੇ ਵਿੱਚ ਵੀ ਜੇ ਹਿੰਦੁਸਤਾਨ ਦੀ ਹਕੂਮਤ ਦੀ ਨੀਅਤ ਮਾੜੀ ਨਾ ਹੁੰਦੀ, ਸਿੱਖਾਂ ਨੂੰ ਸਬਕ ਸਿਖਾਉਣ ਲਈ 4-5 ਸਾਲ ਦੀਆਂ ਤਿਆਰੀਆਂ ਨਾ ਕੀਤੀਆਂ ਹੁੰਦੀਆਂ, ਟੈਂਕਾਂ ਤੋਪਾਂ ਲਿਆਉਣ ਦਾ ਪਹਿਲਾਂ ਹੀ ਮਨ ਨਾ ਬਣਾਇਆ ਹੁੰਦਾ, ਕੇਸ ਉਹਨਾਂ ਦੇ ਖਿਲਾਫ ਦਿਖਾਉਂਦੇ ਵੀ ਪਿੰਡਾਣਿਆਂ ਦੇ ਦੂਜਿਆਂ ਦੇ ਕੀ ਹੈ, ਦੁਨੀਆ ਨੂੰ ਕਹਿੰਦੇ ਕਿ ਜੀ ਆਹ ਬੰਦੇ ਅੰਦਰ ਹੈਗੇ ਨੇ, ਆਹ ਸਾਨੂੰ ਚਾਹੀਦੇ ਨੇ ਕਾਨੂੰਨ ਦੀ ਪ੍ਰਕਿਰਿਆ ਦੇ ਲਈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਬੰਦਿਆਂ ਨੂੰ ਨਾ ਹਵਾਲੇ ਕਰਦੀ ਜਾਂ ਉਹ ਕਾਨੂੰਨ ਦੀ ਪ੍ਰੋਸੈਸ, ਫਿਰ ਉਹਨਾਂ ਦਾ ਹੱਕ ਸੀ ਕਿ ਜੀ ਪੁਲਿਸ ਜਿਹੜੀ ਆ ਉਹ ਸਟਾਰਮ ਕਰੇਗੀ ਗ੍ਰਿਫਤਾਰ ਕਰਨ ਦੇ ਲਈ। ਪਹਿਲਾਂ ਵੀ ਸੰਤ ਪਿੰਡਾਂ ਵਾਲਿਆਂ ਨੂੰ ਉਹਨਾਂ ਨੇ ਫੜਨ ਦੇ ਲਈ ਕਿਹਾ ਸੀ, ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ। ਸੋ 1924 ਦੇ ਵਿੱਚ ਅੱਜ ਦੇ ਦਿਨ ਪੁਲਿਸ ਨੇ 62 ਲੀਡਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਔਰ ਬਾਹਰ ਆ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ, ਕੋਈ ਹਿੰਸਾ ਨਹੀਂ ਹੋਈ। 1961 ਦੇ ਵਿੱਚ ਮਾਸਟਰ ਤਾਰਾ ਸਿੰਘ, ਉਦੋਂ ਧਰਮਸ਼ਾਲਾ ਜਿਹੜਾ ਕਿ ਡਿਸਟ੍ਰਿਕਟ ਕਾਂਗੜਾ ਹੈੱਡਕੁਆਰਟਰ ਪੰਜਾਬ ਦਾ ਹਿੱਸਾ ਸੀ, ਉਸ ਜੇਲ੍ਹ ਦੇ ਵਿੱਚ ਬੰਦ ਸਨ। ਫਤਿਹ ਸਿੰਘ ਨੇ ਮਰਨ ਵਰਤ ਸ਼ੁਰੂ ਕਰਤਾ ਦਸੰਬਰ ਦੇ ਅਖੀਰਲੇ ਦਿਨਾਂ 'ਚ। ਨਹਿਰੂ ਨੇ ਹੀ ਖੜਾ ਕੀਤਾ ਸੀ ਕੈਰੋ ਨਾਲ ਮਿਲ ਕੇ ਫਤਿਹ ਸਿੰਘ ਨੂੰ, ਆਪਸ 'ਚ ਫੁੱਟ ਪਾਉਣਾ ਚਾਹੁੰਦੇ ਸੀ। ਉਹਨਾਂ ਨੇ ਅਚਾਨਕ ਮਾਸਟਰ ਤਾਰਾ ਸਿੰਘ ਨੂੰ ਉੱਥੋਂ ਧਰਮਸ਼ਾਲਾ ਤੋਂ ਲਿਆਂਦਾ, ਗੁਰੂ ਰਾਮਦਾਸ ਰਾਂ ਦੇ ਅੱਗੇ ਆ ਕੇ ਛੱਡ ਦਿੱਤਾ ਜੀ। ਲੋਕ ਵੀ ਹੈਰਾਨ ਹੋਏ, ਜਿਵੇਂ ਸਿੱਖਾਂ 'ਚ ਹੁੰਦਾ ਜੀ ਰਲ ਕੇ ਆ ਗਿਆ ਜੀ, ਕਾਂਗਰਸ ਨਾਲ ਰਲ ਗਿਆ, ਨਹਿਰੂ ਨਾਲ ਰਲ ਗਿਆ। ਸੰਤ ਫਤਿਹ ਸਿੰਘ ਦਾ ਵਰਤ ਚੱਲ ਰਿਹਾ ਸੀ। ਫਤਿਹ ਸਿੰਘ ਦਾ ਵਰਤ ਛਡਾਉਣ ਦੇ ਲਈ ਉਹਨਾਂ ਨੂੰ ਵਰਕਿੰਗ ਕਮੇਟੀ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਜੀ ਤੁਸੀਂ ਨਹਿਰੂ ਨੂੰ ਮਿਲੋ। ਉਦੋਂ ਕਾਂਗਰਸ ਦਾ ਸੈਸ਼ਨ ਚੱਲ ਰਿਹਾ ਸੀ ਭਾਵਨਗਰ ਜੀ। ਮਾਸਟਰ ਤਾਰਾ ਸਿੰਘ ਭਾਵਨਗਰ ਪਹੁੰਚ ਗਏ। ਹੁਣ ਉਹ 2 ਵਾਰੀ ਜਾਣ ਆਣ ਨੇ ਔਰ ਨਹਿਰੂ ਨੇ ਮੂੰਹ ਨਹੀਂ ਲਾਇਆ, ਜਿਵੇਂ ਡਰਾਮੇਬਾਜ਼ੀ ਜੀ ਕਰ ਦਿੱਤੀ। ਉਹਨੇ ਮਾਸਟਰ ਤਾਰਾ ਸਿੰਘ ਦਾ ਸਟੇਟਸ ਥੱਲੇ ਲਿਆਂਦਾ, ਲੋਕ ਸੰਤ ਫਤਿਹ ਸਿੰਘ ਬਾਰੇ ਉੱਚਾ ਸੋਚਣ ਲੱਗ ਗਏ। ਅਖੀਰ ਸੰਤ ਫਤਿਹ ਸਿੰਘ ਨੇ ਵੀ ਵਰਤ ਛੱਡਿਆ, ਪਰ ਇੱਕ ਵਾਰੀ ਮਾਸਟਰ ਤਾਰਾ ਸਿੰਘ ਦਾ ਜਿਹੜਾ ਕੰਮ ਹੈ ਉਹਨਾਂ ਨੇ ਕਰ ਦਿੱਤਾ ਵੀ 2 ਵਾਰੀ ਉਹਨੂੰ ਭਾਵਨਗਰ ਭੇਜ ਕੇ ਨਹਿਰੂ ਤੋਂ ਜ਼ਲੀਲ ਕਰਵਾਇਆ। ਉਹਨੂੰ ਕਿਹਾ ਜੀ ਦੇਖੋ ਇਹਦੀ ਤਾਂ, ਹਾਲਾਂ ਆਪ ਹੀ ਉਹਨੂੰ ਕਹਿੰਦੇ ਸੀ ਵੀ ਤੂੰ ਜਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1714 ਦੇ ਵਿੱਚ ਅੱਜ ਦੇ ਦਿਨ ਇੱਕ ਟਾਈਪਰਾਈਟਰ ਪੇਟੈਂਟ ਕਰਾਇਆ ਇੰਗਲਿਸ਼ਮੈਨ ਹੈਨਰੀ ਮਿਲ ਨੇ। ਹਾਲਾਂ ਬਣਿਆ ਨਹੀਂ 1714 'ਚ, ਬਹੁਤ ਸਾਲਾਂ ਬਾਅਦ ਟਾਈਪਰਾਈਟਰ ਬਣਿਆ। ਉਹਨੂੰ ਅੰਦਾਜ਼ਾ ਲਾਓ ਵੀ ਇੱਥੇ ਟਾਈਪਰਾਈਟਰ ਆਜ਼ਾਦ ਹੋ ਰਹੇ ਸੀ 1714 'ਚ, ਉੱਥੇ ਦੇਖੋ ਕੀ ਹੋ ਰਿਹਾ ਸੀ, ਕਿਸ ਕਿਸਮ ਦੇ ਮਾਹੌਲ 'ਚ ਉੱਥੋਂ ਦੀ ਸੁਸਾਇਟੀ ਸੀ। 1761 ਦੇ ਵਿੱਚ ਪਾਣੀਪਤ ਦੀ ਲੜਾਈ 'ਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜਿਆ। ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਬੰਦੀ ਬਣਾਇਆ, ਪ੍ਰਿਜ਼ਨਰ ਆਫ ਵਾਰ ਬਣਾਇਆ, ਲੈ ਕੇ ਗਏ ਔਰ ਹਜ਼ਾਰਾਂ ਮਾਰੇ। ਇਹ ਉਹ ਪੀਰੀਅਡ ਸੀ ਕਿ ਸਿੰਘਾਂ ਨੇ ਜਿਹੜਾ ਬਹੁਤ ਸਾਰੀਆਂ ਮਰਾਠਾ ਔਰਤਾਂ ਨੂੰ ਸਰ ਜੱਸਾ ਸਿੰਘ ਆਹਲੂਵਾਲੀਆ ਲੀਡਰ ਸਨ ਛਡਾਇਆ, ਛਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਔਰ ਜੱਸਾ ਸਿੰਘ ਆਹਲੂਵਾਲੀਆ ਲਈ ਅੱਜ ਵੀ ਮਹਾਰਾਸ਼ਟਰ ਦੇ ਕੁਛ ਉਹਨਾਂ ਇਲਾਕਿਆਂ ਦੇ ਵਿੱਚ ਬੰਦੀ ਛੋੜ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। 1782 ਦੇ ਵਿੱਚ ਪਹਿਲਾ ਕਮਰਸ਼ੀਅਲ ਬੈਂਕ ਅਮਰੀਕਾ ਦਾ ਬੈਂਕ ਆਫ ਨਾਰਥ ਅਮਰੀਕਾ ਫਿਲਾਡੈਲਫੀਆ ਦੇ ਵਿੱਚ ਖੁੱਲ੍ਹਿਆ। 1785 ਦੇ ਵਿੱਚ ਪਹਿਲੀ ਫਲਾਈਟ ਬੈਲੂਨ ਰਾਹੀਂ ਗੁਬਾਰੇ ਦੇ ਵਿੱਚ ਇੰਗਲਿਸ਼ ਚੈਨਲ ਦੀ ਹੋਈ। 1799 'ਚ ਜਾਰਜ ਵਾਸ਼ਿੰਗਟਨ ਪਹਿਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਇਲੈਕਟ ਹੋਏ ਵੋਟਾਂ ਦੇ ਨਾਲ। 1822 ਦੇ ਵਿੱਚ ਲਾਈਬੇਰੀਆ ਜਿਹੜਾ ਛੋਟਾ ਜਿਹਾ ਇੱਕ ਕੰਟਰੀ, ਉਹਨੂੰ ਅਮਰੀਕਨਾਂ ਨੇ ਕੋਲੋਨਾਈਜ਼ ਕੀਤਾ। 1830 ਦੇ ਵਿੱਚ ਪਹਿਲਾ ਅਮਰੀਕਾ ਦਾ ਰੇਲ ਰੋਡ ਸਟੇਸ਼ਨ ਜਿਹੜਾ ਹੈ ਉਹ ਬਾਲਟੀਮੋਰ ਦੇ ਵਿੱਚ
ਬਣਿਆ। 1914 ਚ ਪਹਿਲੀ ਸਟੀਮ ਬੋਟ ਜਿਹੜੀ ਪੈਨਾਮਾ ਕੈਨਾਲ ਹੈ ਇਹਦੇ ਚੋਂ ਕ੍ਰਾਸ ਕੀਤੀ ਜੀ। 1953 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਐਲਾਨ ਕੀਤਾ ਹੈ ਕਿ ਹੁਣ ਸਾਡੇ ਕੋਲ ਐਟਮ ਬੰਬ ਤੋਂ ਇਲਾਵਾ ਅਸੀਂ ਹਾਈਡਰੋਜਨ ਬੰਬ ਵੀ ਬਣਾ ਲਏ। ਜੀ। 1959 ਦੇ ਵਿੱਚ ਅਮਰੀਕਾ ਨੇ ਕਿਊਬਾ ਦੇ ਫਿਡਾਲ ਕੈਸਟਰੋ ਦੀ ਹਕੂਮਤ ਨੂੰ ਰੈਕਗਨਾਈਜ਼ ਕੀਤਾ। ਜੀ। 1999 ਚ US ਸੈਨੇਟ ਨੇ ਪ੍ਰੈਜ਼ੀਡੈਂਟ ਕਲਿੰਟਨ ਨੂੰ ਇੰਪੀਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਔਰ ਇਹਨਾਂ ਵੋਟਾਂ ਨਹੀਂ ਮਿਲੀਆਂ। ਹਾਲਾਂਕਿ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਤਾਂ ਇੰਪੀਚ ਕਰ ਦਿੱਤਾ ਸੀ, ਇਸ ਲਈ ਕਲਿੰਟਨ ਬਚ ਗਿਆ। 2013 ਦੇ ਵਿੱਚ ਹਾਰਵਰਡ ਔਰ ਸਮਿਥਸੋਨੀਅਨ ਸੈਂਟਰ ਨੇ ਉਹਨਾਂ ਦੇ ਜਿਹੜੇ ਐਸਟ੍ਰੋਫਿਜ਼ਿਕਸ ਦੇ ਵਿੱਚ ਰਿਸਰਚ ਕਰਨ ਵਾਲੇ ਸੀ ਜੀ, ਉਹਨਾਂ ਨੇ ਐਸਟੀਮੇਟ ਦਿੱਤਾ ਹੈ ਕਿ 17 ਬਿਲੀਅਨ ਪਲੈਨਟ ਨੇ ਦੁਨੀਆ ਤੇ, ਧਰਤੀ ਦੇ ਸਾਈਜ਼ ਦੇ 17 ਬਿਲੀਅਨ ਪਲੈਨਟ ਔਰ ਮਿਲਕ ਵੇਜ਼ ਨੇ। ਐਵੇਂ ਨਹੀਂ, ਬਾਬਾ ਨਾਨਕ ਨੇ ਫਰਮਾਇਆ ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ। ਸੋ ਮੈਂ ਵੀ ਇਹ ਫਿਗਰ ਦੇਖ ਕੇ ਕਿ 17 ਬਿਲੀਅਨ ਪਲੈਨਟ ਜਿਹੜੇ ਇਹਨਾਂ ਨੂੰ ਨਜ਼ਰ ਆਏ ਆ ਜੇ, ਕਿੰਨੇ ਹੋਰ ਨੇ। ਉਹ ਤਾਂ ਫਿਰ ਅਲਾਮਾ ਇਕਬਾਲ ਨੇ ਵੀ ਕਿਹਾ ਹੈ ਕਿ सितारों से आगे जहाँ और भी हैं अभी इश्क के इम्तहां और भी हैं। सो जे 17 ਬਿਲੀਅਨ ਇਹਨਾਂ ਨੂੰ ਨਜ਼ਰ ਆਏ ਹਾਰਵਰਡ ਔਰ ਸਮਿਥਸੋਨੀਅਨ ਵਾਲਿਆਂ ਨੂੰ 2013 ਚ ਤਾਂ ਪਤਾ ਨਹੀਂ ਕਿੰਨੇ ਬਿਲੀਅਨ ਜਿਹੜੇ ਨਜ਼ਰ ਹੀ ਨਹੀਂ ਆਏ ਅਜੇ ਬਾਕੀਆਂ ਨੂੰ ਹੋਣਗੇ। ਜੀ ਡਾਕਟਰ ਸਾਹਿਬ। ਸੋ ਇਹ ਅਕਾਲ ਪੁਰਖ ਦੀ ਅਪਰੰਪਾਰ ਬ੍ਰਹਿਮੰਡ ਦੀ ਕਲਾ ਹੈ। ਜੀ ਜੀ ਉਸ ਦਾ ਪਸਾਰ ਹੈ। ਜੀ। ਸਾਡਾ ਅੱਜ ਦਾ ਸਵਾਲ ਹੈ, ਪ੍ਰਸਿੱਧ ਐਡਵੋਕੇਟ HS ਫੂਲਕਾ ਤੇ ਕਰਨੈਲ ਸਿੰਘ ਪੀਰ ਮੁਹੰਮਦ ਸਿੰਘ ਸਟੂਡੈਂਟ ਫੈਡਰੇਸ਼ਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਸਿੱਖਾਂ ਨੂੰ ਆਮ ਆਦਮੀ ਪਾਰਟੀ ਵਿੱਚ ਕਿਹੜੀ ਸਿੱਖ ਪੱਖੀ ਨੀਤੀ ਨਜ਼ਰ ਆ ਰਹੀ ਹੈ? ਦੇਖੋ, ਇਸ ਦਾ ਚਰਚਾ ਅਸੀਂ ਸ਼ੁਰੂ ਦੇ ਵਿੱਚ ਹੀ ਕੀਤਾ। ਇਹ ਅਫਸੋਸ ਦੀ ਗੱਲ ਹੈ ਕਿ ਇੰਨੇ ਸਿਆਣੇ ਬੰਦੇ ਜੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਉਹਨਾਂ ਦੀ ਪੱਗ ਆਮ ਆਦਮੀ ਪਾਰਟੀ ਦੀ ਟੋਪੀ ਥੱਲੇ ਕਿਵੇਂ ਫਿੱਟ ਹੋਏਗੀ। ਜੀ। ਜੇ ਉਹਨਾਂ ਦਾ ਸਿੱਖ ਏਜੰਡਾ, ਪੰਥਕ ਏਜੰਡਾ, ਪੰਥ ਦੀ ਭਲਾਈ ਦਾ ਏਜੰਡਾ ਹੈ, ਉਹ ਤਾਂ ਬੰਦੇ ਮਾਤਰਮ ਉਹਨਾਂ ਨੇ ਨਾਅਰਾ ਦਿੱਤਾ ਹੋਇਆ, ਭਾਰਤ ਮਾਤਾ ਨੂੰ ਅਸੀਂ ਵੰਦਨਾ ਕਰਦੇ ਹਾਂ, ਗਾਂਧੀ ਦੀ ਆਈਡੀਓਲੋਜੀ ਔਰ ਜਿਹੜਾ ਨਵੰਬਰ 84 ਦੀ ਮਾੜੀ ਮੋਟੀ ਗੱਲ ਉਹ ਤਾਂ ਉਹਨਾਂ ਦੇ 18 ਨੁਕਤਿਆਂ ਵਾਲੇ ਉਸ ਦੇ ਵਿੱਚ ਵੀ ਨਹੀਂ ਆਈ। ਜੀ। ਸੋ ਅਸੀਂ ਸਮਝਦੇ ਹਾਂ ਵੀ ਜਾਂ ਤਾਂ ਇਹ ਹੁਣ ਥੱਕ ਗਏ ਨੇ ਵੀਰ ਸਾਡੇ, ਇਹਨਾਂ ਨੂੰ ਲੱਗਦਾ ਵੀ ਸ਼ਾਇਦ ਦਿੱਲੀ 'ਚ ਕਿਤੇ ਪਾਵਰ ਆ ਗਈ, ਇੱਥੇ ਵੀ ਆ ਜਾਏ, ਪੰਜਾਬ 'ਚ ਕੋਈ ਮਾੜਾ ਮੋਟਾ ਕੇਕ ਦੀ ਸਲਾਈਸ ਇਹਨਾਂ ਨੂੰ ਵੀ ਮਿਲ ਜਾਏ ਪਾਵਰ ਦੇ ਕੇਕ 'ਚੋਂ। ਪਰ ਮਿਲਣਾ ਮੁਲਣਾ ਨਹੀਂ ਹੈਗਾ ਕੁਝ ਵੀ। ਇਹਨਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਜਿਹੜੀ ਫਿਜ਼ਾ ਹੈ, ਪੰਜਾਬ ਦੀ ਧਰਤੀ ਦਾ ਖਮੀਰ, ਜੀ, ਇਹ 10 ਗੁਰੂ ਸਾਹਿਬਾਨ ਦੀ ਕਮਾਈ ਨਾਲ ਔਰ ਖਾਲਸਾਈ ਆਦਰਸ਼ਾਂ ਦੇ ਨਾਲ ਪੂਰਾ ਸਰਸ਼ਾਰ ਹੈ। ਜੀ। ਔਰ ਇੱਥੇ ਜਿਹੜੀ ਵੀ ਵਿਚਾਰਧਾਰਾ 10 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਨੈਗੇਟ ਕਰਦੇ ਆ, ਜਿਹੜਾ ਉਹ ਕੁਛ ਕਰਨ ਦਾ ਯਤਨ ਕਰੇਗੀ। ਕਾਮਰੇਡਾਂ ਨੇ ਢਿੱਲ ਲਾ ਲਿਆ ਕਮਿਊਨਿਸਟਾਂ ਨੇ। ਜੀ ਜੀ। ਇਹ ਠੀਕ ਹੈ ਵੀ ਅੱਜ ਕਰਪਟ ਨੇ ਅਕਾਲੀ ਔਰ ਪੂਰਾ ਬਾਦਲ ਲਾਣਾ ਬਾਦਲਗਰਦੀ ਹੈ, ਪਰ ਵੇਚਦੇ ਤਾਂ ਉਹ ਵੀ ਸਿੱਖੀ ਦਾ ਸੌਦਾ ਨੇ। ਸੋ ਇਹ ਕੋਈ ਆਮ ਆਦਮੀ ਪਾਰਟੀ ਦਾ ਕੋਈ ਉਹਨਾਂ ਦੀ ਮੋਟੀਵੇਸ਼ਨ ਗੁਰੂ ਸਾਹਿਬਾਨ ਦਾ ਸਿਧਾਂਤ ਤਾਂ ਨਹੀਂ ਹੈ। ਜੀ। ਤੇ ਜੇ ਅਸੀਂ ਇੰਨੀਆਂ ਕੁਰਬਾਨੀਆਂ ਕਰਕੇ ਜਦੋਂ ਕਿ ਅਸੀਂ ਕੌਮੀ ਖਾਲਿਸਤਾਨ ਬਣਾਉਣ ਦੇ ਲਈ ਤੁਰੇ, ਜਾ ਕੇ ਫਿਰ ਅਸੀਂ ਆਮ ਆਦਮੀ ਪਾਰਟੀ ਦੀ ਟੋਪੀ ਥੱਲੇ ਹੀ ਲੁਕਣੇ, ਤੇ ਫਿਰ ਇਹ ਕਿਸ ਕਿਸਮ ਦੀ ਇਹਨਾਂ ਦੀ ਸਿੰਸੈਰਿਟੀ ਬਾਰੇ ਮੈਂ ਤਾਂ ਨਹੀਂ ਕੁਝ ਕਹਿਣਾ ਚਾਹਾਂਗਾ। ਉਹ ਤਾਂ ਹੁਣ ਸਿੱਖ ਸੰਗਤਾਂ ਹੀ ਫੈਸਲਾ ਕਰਨਗੀਆਂ ਕਿ ਵੀ ਇਹ ਸਾਰਾ ਕੁਝ ਕੀ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 3 ਸ਼ਲੋਕ ਚੁਣੇ ਨੇ, ਕਿਉਂਕਿ ਅਸੀਂ ਸਿਲਸਿਲੇਵਾਰ ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਕਰਦੇ। ਜੀ। ਸ਼ਲੋਕ ਨੰਬਰ 33 ਹੈ, ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਜੀ। ਗੁਰਬਾਣੀ ਦੇ ਵਿੱਚ ਆਮ ਤੌਰ ਤੇ ਪਤੀ ਪਤਨੀ ਦਾ ਅਲੰਕਾਰ ਇਸਤੇਮਾਲ ਹੋਇਆ। ਜੀ। ਪਤੀ ਨਿਰੰਕਾਰ ਹੈ, ਪਤਨੀ ਰੂਹ ਹੈ, ਆਤਮਾ ਹੈ। ਜੀ। ਔਰ ਜਿਹੜਾ ਪਤੀ ਪਤਨੀ ਦੇ ਮਿਲਾਪ ਦੇ ਲਈ ਵੀ, ਰੂਹ ਔਰ ਰੱਬ ਦੇ ਮਿਲਾਪ ਲਈ ਵੀ, ਜਿਵੇਂ ਪਤੀ ਪਤਨੀ ਦੇ ਮਿਲਾਪ ਲਈ ਸੇਜ ਹੈ, ਇਸੇ ਤਰ੍ਹਾਂ ਰੱਬ ਦੇ ਮਿਲਾਪ ਲਈ ਵੀ ਉਸ ਸੇਜ ਦਾ ਅਲੰਕਾਰ ਗੁਰੂ ਸਾਹਿਬਾਨ ਨੇ ਜਾਂ ਬਾਣੀ ਦੇ ਵਿੱਚ ਦੁਹਰਾਇਆ ਗਿਆ। ਜੀ। ਹੁਣ ਇਸ ਨੂੰ ਹੀ ਬਿਆਨਦਿਆਂ ਇਹ ਹੈ ਕਿ ਪਤਨੀ ਯਾਨੀ ਕਿ ਆਤਮਾ ਨਾਤੀ ਧੋਤੀ ਸੰਭੀ, ਉਹ ਚੰਗੀ ਤਰ੍ਹਾਂ ਉਸਨੇ, ਔਰ ਇਹ ਇਸਤਰੀ ਦੇ ਅਲੰਕਾਰ ਨੂੰ ਯੂਜ਼ ਕੀਤਾ ਹੈ ਕਿ ਨਹਾ ਕੇ
ਚੰਗੀ ਤਰ੍ਹਾਂ ਸਫਾਈ ਕਰਕੇ ਸੰਭ ਹੀ ਡੈਕੋਰੇਟ ਕਰਕੇ ਸ਼ਿੰਗਾਰ ਕਰਕੇ ਜੀ ਸੁੱਤੀ ਆਏ ਨਚਿੰਤ, ਪਤਨੀ ਜਿਹੜੀ ਹੈ ਉਹ ਸੇਜ ਤੇ ਆ ਕੇ ਸੌਂ ਜਾਂਦੀ ਹੈ। ਪਰ ਜੇ ਉਸ ਦੇ ਉੱਤੇ ਨਿਰੰਕਾਰ ਦੀ ਕਿਰਪਾ ਨਹੀਂ ਹੈ, ਪਤੀ ਦੀ ਕਿਰਪਾ ਨਹੀਂ ਹੈ, ਪਤੀ ਤੋਂ ਭਾਵ ਨਿਰੰਕਾਰ ਹੈ, ਤੇ ਸਭ ਤੋਂ ਬਦਬੂਦਾਰ ਚੀਜ਼ ਅਸੀਂ ਹਿੰਗ ਨੂੰ ਮੰਨਦੇ ਹਾਂ। ਹਿੰਗ ਤੁਸੀਂ ਕਿਸੇ ਚੀਜ਼ ਪਾ ਦਿਓ, ਮੁੜ ਕੇ ਕਈ ਕਈ ਦਿਨ ਕੰਧ ਚੋਂ ਵੀ ਮੁਸ਼ਕ ਆਉਂਦੀ ਹੈ ਹਿੰਗ ਦੀ ਜੀ। ਔਰ ਖੁਸ਼ਬੂਦਾਰ ਚੀਜ਼ ਅਸੀਂ ਕਸਤੂਰੀ ਨੂੰ ਮੰਨਦੇ ਹਾਂ, ਜਿਹੜੀ ਕਿ ਹਿਰਨ ਦੇ ਚੋਂ ਨਿਕਲਦੀ ਹੈ ਜੀ। ਕਥੂਰੀ ਵੀ ਕਹਿੰਦੇ ਨੇ, ਰਾਤ ਕਥੂਰੀ ਵੰਡੀਏ। ਸੋ ਇੱਥੇ ਬਾਬਾ ਫਰੀਦ ਨੇ ਇੱਕ ਪਾਸੇ ਰੱਬ ਤੋਂ ਵਿਛੜਨਾ ਹਿੰਗ ਦੀ ਮੁਸ਼ਕ ਦੇ ਨਾਲ ਕੰਪੇਅਰ ਕੀਤਾ ਜੀ, ਤੇ ਰੱਬ ਪਤੀ ਨਾਲ ਮਿਲਾਪ ਜਿਹੜਾ ਹੈ ਉਹ ਕਥੂਰੀ ਦੀ ਖੁਸ਼ਬੂ ਦੇ ਨਾਲ ਕੰਪੇਅਰ ਕੀਤਾ। ਸੋ ਨਾਤੀ ਤੋਤੀ ਸੰਭ ਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਕਿ ਜੇ ਉਸ ਨਿਰੰਕਾਰ ਦੇ ਨਾਲ ਮਿਲਾਪ ਨਹੀਂ ਹੈ, ਰੂਹ ਦੇ ਵਿੱਚ ਵਾਹਿਗੁਰੂ ਨਹੀਂ ਵਸਿਆ, ਤੇ ਉਸ ਇਨਸਾਨ ਚੋਂ ਉਸ ਰੂਹ ਚੋਂ ਖੁਸ਼ਬੂ ਨਹੀਂ ਆਏਗੀ, ਕਸਤੂਰੀ ਦੀ ਖੁਸ਼ਬੂ ਨਹੀਂ ਹੋਏਗੀ, ਹਿੰਗ ਦੀ ਬਦਬੂ ਹੋਏਗੀ ਜੀ। ਫਿਰ ਉਹ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਹੁਣ ਇਹਦੇ 'ਚ ਇਨਸਾਨੀ ਉਮਰ ਨੂੰ ਅਲੰਕਾਰ ਦੇ ਤੌਰ ਤੇ ਯੂਜ਼ ਕੀਤਾ ਜੀ। ਜਦੋਂ ਅਸੀਂ ਭਰ ਜਵਾਨੀ ਵਿੱਚ ਹੁੰਦੇ ਹਾਂ, ਸਾਡੇ ਸਰੀਰਕ ਮਾਨਸਿਕ ਸਾਰੇ ਤੱਤ ਪੂਰੇ ਜੋਬਨ 'ਚ ਹੁੰਦੇ ਨੇ, ਪੂਰੇ ਇੱਕ ਕਿਸਮ ਦਾ ਜਵਾਨੀ ਦਾ ਆਪਣਾ ਨਸ਼ਾ ਹੁੰਦਾ ਜੀ। ਲੇਕਿਨ ਜਵਾਨੀ ਦਾ ਅਲਟੀਮੇਟਲੀ ਐਂਡ ਹੁੰਦਾ ਹੈ ਤੇ ਬੁਢਾਪਾ ਆ ਜਾਂਦਾ ਹੈ, ਬੁਢਾਪਾ ਉਹਨੂੰ ਟੇਕ ਓਵਰ ਕਰਦਾ ਜੀ। ਸੋ ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਮੈਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਜਾਂ ਡਰ ਨਹੀਂ ਹੈ ਕਿ ਮੇਰੀ ਜਵਾਨੀ ਚਲੀ ਜਾਏਗੀ, ਜਵਾਨੀ ਨੇ ਤਾਂ ਜਾਣਾ ਜੀ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਭਾਵੇਂ ਮੇਰੀ ਜਵਾਨੀ ਚਲੀ ਜਾਏ, ਮੈਂ ਬੁਢਾਪੇ 'ਚ ਆ ਜਾ, ਪਰ ਮੇਰਾ ਆਪਣੇ ਪਤੀ ਪਿਆਰੇ ਨਾਲ, ਆਪਣੇ ਨਿਰੰਕਾਰ ਨਾਲ ਮੋਹ ਪਿਆਰ ਅਟੈਚਮੈਂਟ ਜੀ ਨਾ ਟੁੱਟੇ। ਕਿਉਂਕਿ ਜੇ ਮੈਂ ਜੋਬਨ 'ਚ ਵੀ ਰਵਾਂ, ਜਵਾਨੀ 'ਚ ਵੀ ਹਾਂ ਮੈਂ, ਪਰ ਮੈਨੂੰ ਪਤੀ ਦਾ ਪਿਆਰ ਹਾਸਲ ਨਹੀਂ ਹੈ, ਰੱਬ ਮੇਰੇ ਨਾਲ ਨਹੀਂ ਹੈ, ਤੇ ਉਹ ਕਿੰਨੇ ਜੋਬਨ ਪਤੀ ਦੇ ਪਿਆਰ ਤੋਂ ਬਿਨਾਂ ਕੁਮਲਾ ਗਏ ਨੇ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਅਖੀਰ ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਕਿ ਮੈਂ ਚਿੰਤਾ ਦੇ ਵਿੱਚ ਇਵੇਂ ਹੈ, ਚਿੰਤਾ ਮੇਰੀ ਮੰਜੀ ਹੈ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਉਹਦੇ ਤੇ ਜਿਹੜੀ ਮੈਟਰੈਸ ਹੈ, ਵਾਣ ਹੈ, ਉਸ ਖਟੋਲੇ ਦਾ ਮੰਜੇ ਦਾ ਜੀ, ਉਹ ਦੁੱਖ ਹੈ। ਬਿਰਹਾ ਵਿਛਾਵਣ ਲੇਫ, ਤੇ ਉਸ ਤੋਂ ਜਿਹੜੀ ਸੈਪਰੇਸ਼ਨ ਹੈ ਉਹੀ ਮੇਰੀ ਤਲਾਈ ਹੈ ਤੇ ਇਹੀ ਮੇਰੀ ਰਜਾਈ ਹੈ। ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹਦਾ ਮਤਲਬ ਇਹੀ ਹੈ ਕਿ ਜੇ ਮੈਂ ਨਿਰੰਕਾਰ ਤੋਂ ਵਿਛੜਿਆ, ਇਹ ਰੂਹ ਨਿਰੰਕਾਰ ਦੇ ਨਾਲ ਜੁੜੀ ਹੋਈ ਨਹੀਂ ਹੈ, ਤੇ ਫਿਰ ਮੇਰੀ ਨੀਂਦ ਵੀ ਹਰਾਮ ਹੈ, ਮੇਰੇ ਵਿਚਾਰਾਂ ਦੇ ਅੰਦਰ ਵੀ ਇੱਕ ਜਿਹੜਾ ਹੈ ਉਹ ਵਾਣ ਦੁੱਖ, ਇੱਕ ਦੁੱਖ ਹੈ, ਔਰ ਉਸ ਤੋਂ ਵਿਛੋੜੇ ਦੀ ਜਿਹੜੀ ਪੀੜ ਹੈ ਉਸ ਦੇ ਵਿੱਚ ਮੈਂ ਜਿਉਂਦਾ ਹੈ। ਤੇ ਇਹੀ ਨਿਰੰਕਾਰ ਜੇ ਮੇਰੇ ਉਸ ਬਿਰਹਾ ਨੂੰ ਦੇਖੇਗਾ ਕਿ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਕਿ ਤੇਰੇ ਬਿਨਾ ਮੇਰਾ ਜੀਵਨ ਕੀ ਹੈ, ਨਾ ਮੈਨੂੰ ਚੱਜ ਨਾਲ ਨੀਂਦ ਆਉਂਦੀ ਹੈ, ਨਾ ਮੇਰੇ ਕੋਲ ਮੈਂ ਰਜਾਈਆਂ ਤਲਾਈਆਂ ਦੇ ਆਨੰਦ ਨੂੰ ਮਾਣਦਾ। ਜੇ ਤੂੰ ਮੇਰੇ ਕੋਲ ਹੈ ਤੇ ਫਿਰ ਯਾਰੜੇ ਦਾ ਸਾਨੂੰ 70 ਚੰਗਾ, ਪੱਟ ਖੇੜਿਆਂ ਦਾ ਰਹਿਣਾ। ਸੋ ਇਹ ਪ੍ਰਭੂ ਮਿਲਾਪ ਦੀ ਗੱਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।